मैं तुहानूं जहर वाले बर्तन भी दिखाना। अच्छा जी। जिहड़े महाराज दे इस्तेमाल च रहे ने। ये अलमारियां गंदारां नाल भरियां पईयां ने बुद्धा दे नाल, कोई फर्स्ट सेंचुरी, सैकेंड सेंचुरी, थर्ड सेंचुरी वो चीज़ां ने। ਜੀ ਤੁਸੀਂ ਇਹਨੂੰ ਖੋਲਿਆ ਤੇ ਮੈਨੂੰ ਮਹਿਕ ਵੀ ਉਦਾਂ ਦੀ ਆ ਰਹੀ ਹੈ ਜਿਵੇਂ ਕਿ ਹਾਂਜੀ ਉਸ जनरल अलार्ड दी बेटी लाहौर च फौत हो गई सी, ਅੱਛਾ ਜੀ एमली शार्लेट। ਜੀ ਜੀ ਇਹ ਉਹ ਬੱਚੀ ਜਿਹਦੇ ਨਾਂ ਤੇ ਕੁੜੀ ਬਾਗ ਹੈ। ਅੱਛਾ ਅੱਛਾ ਇਹ ਉਹਦਾ ਮੁਜੱਸਮਾ ਹੈ। ਜੀ ਜੀ ਬਹੁਤ ਵਧੀਆ ਇਹ ਲਾਹੌਰ ਦੇ ਕੁਮਿਆਰ ਨਹੀਂ ਬਣਾਇਆ ਸੀ। ਜੀ ਜੀ ਹਾਂਜੀ ਸੱਜਣੋ ਤੇ ਮਿੱਤਰੋ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੋਹਣਾ ਫਕੀਰਖਾਨਾ ਮਿਊਜ਼ੀਅਮ ਦੇ ਅੰਦਰ ਇੰਨਾ ਸੋਹਣਾ ਆਰਟ ਭਰਿਆ ਪਿਆ ਹੈ। ਮੇਰੀ ਤਾਂ ਅਕਲ ਦੰਗ ਰਹਿ ਰਹੀ ਹੈ ਜਿੱਦਾਂ ਮੈਨੂੰ ਗਾਈਡ ਕਰ ਰਹੇ ਨੇ ਫਕੀਰ ਸਾਹਿਬ ਤੇ ਸੋਚਦਾ ਕਿ ਕਿਵੇਂ ਇਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਇਹ ਬਾਜਵਾ ਜੀ ਇਹ ਦੇਖੋ ਜ਼ਰਾ ਗੌਰ ਕਰੋ, ਇਹ 2000 ਸਾਲ ਪੁਰਾਣੀ ਬਰਤਨ ਦੀ ਠੀਕਰੀ ਹੈ। ਇਹ ਗ੍ਰੀਕ ਇਨਫਲੂਐਂਸ ਹੈ, ਜਿਹੜਾ ਸਾਡਾ ਇੰਡੋ ਗ੍ਰੀਕ ਪੀਰੀਅਡ ਸੀ ਨਾ, ਇਹ ਉਸ ਜ਼ਮਾਨੇ ਦੀ ਹੈ। ਮਤਲਬ ਠਿਕਰੀ ਦੇ ਉੱਤੇ ਘੜੀ ਹੋਈ ਹੈ ਨਾ। ਹਾਂਜੀ ਹਾਂਜੀ, ਹੱਥ ਨਾਲ ਬਣੀ ਮਿੱਟੀ 2000 ਸਾਲ ਜੀ, ਇਸੇ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਪਰਸਨਲ। ਅੱਛਾ ਜਿਸ ਲਈ ਇਹਨੇ 9 ਲੱਖਾਂ ਨੂੰ ਰੀਬਿਲਡ ਕਰਾਇਆ ਨਾ ਜੀ, ਉਹਦੀ ਮੁਰੰਮਤ ਕਰਾਈ ਹੈ। ਤੇ ਇਹਨੂੰ ਕਹਿੰਦੇ ਨੇ ਪੈਟਰਾ ਡੋਰਾ। ਅੱਛਾ ਪੈਟਰਾ ਡੋਰਾ ਜਿਹਦੇ ਵਿੱਚ ਸੰਗਮਰਮਰ ਦੇ ਵਿੱਚ ਕੀਮਤੀ ਪੱਥਰ ਪਾਉਂਦੇ ਨੇ, ਤੇ ਇਹ ਮਹਾਰਾਜ ਵਾਸਤੇ ਉਹਨਾਂ ਨੇ ਪਲੇਟ ਬਣਾਈ ਸੀ। ਮਤਲਬ ਇਹ ਜਿਹੜੇ ਬਲੈਕ ਤੁਸੀਂ ਦੱਸ ਰਹੇ ਹੋ ਇਹ ਪੱਥਰ ਨੇ? ਜੇ ਪੱਥਰ ਨੇ ਔਰ ਇਹ ਸੰਗਮਰਮਰ। ਜੀ ਸੰਗਮਰਮਰ। ਇਹ ਗਰਦਨਰਸ ਨੇ, ਇਹ ਚਾਈਨੀਜ਼ ਨੇ, ਇਹ ਜੈਪਨੀਜ਼, ਇਹ ਵੀ ਚਾਈਨੀਜ਼ ਨੇ ਮਗਰ ਜਾਪਾਨ ਵਾਸਤੇ ਬਣੇ ਨੇ। ਇਹ ਜੈਪਨੀਜ਼ ਹੈ, ਇਹਨਾਂ ਨੇ ਆਪ ਬਣਾਏ ਨੇ। ਇਹ ਮਿੰਗ ਡਾਇਨੈਸਟੀ ਹੈ, ਚਿੰਗ ਡਾਇਨੈਸਟੀ ਹੈ। ਇਹ ਜਿਹੜੀ ਛੋਟੀ ਜਿਹੀ ਸਫੈਦ ਪਲੇਟ ਹੈ, ਹਾਂਜੀ ਇਹਦੀ ਉਮਰ ਹੈ 1425 1405 AD, 400 ਸਾਲ ਪੁਰਾਣੀ। ਜੀ 14, 15, 16, 17, 18, 19, 600 ਸਾਲ ਪੁਰਾਣੀ। 600 ਸਾਲ ਪੁਰਾਣੀ। ਉੱਤੇ ਸਰ ਇਹ ਕਿੰਨਾਂ ਦੀਆਂ ਫੋਟੋਆਂ? ਇਹ ਕਚਾਰ, ਅੱਛਾ ਕਚਾਰ, ਨਾਸਰੁਦੀਨ ਕਚਾਰ। ਇਹਦਾ ਦੌਰੇ ਹੁਕੂਮਤ ਹੈ 1760। 1760। ਔਰ ਕਿੰਨੇ ਸਮੇਂ ਦੀ ਹਕੂਮਤ ਹੈ ਇਹਨਾਂ ਦੀ? ਇਹ ਥੋੜਾ ਰਿਹਾ ਹੈ ਅੱਛਾ ਥੋੜਾ ਕਚਾਰ ਪੀਰੀਅਡ। ਇਹਦਾ ਗੌਰ ਫਰਮਾਓ, ਇਹ ਸਾਰਾ ਬੁੱਧਾ। ਹਾਂਜੀ ਇਹ ਦੁਨੀਆ ਦੇ ਨਾਯਾਬ 3 ਪੀਸਿਸ ਨੇ। ਬੁੱਧਾ ਇਨ ਸਨਫਲਾਵਰ, ਸੂਰਜਮੁਖੀ ਦੇ ਵਿੱਚ ਬੁੱਧਾ। ਇਸ ਮੋਰ ਲਾਈਕ ਅ ਹਿੰਦੂ ਇਨਫਲੂਐਂਸ ਇਨ ਹਾਂਜੀ ਗੰਦਾਰਾ ਸਿਵਲਾਈਜੇਸ਼ਨ। ਕਹਿੰਦਾ ਬੁੱਧਾ ਜੋ ਬੋਲਤਾ ਥਾ ਸ਼ੁੱਧ ਬੋਲਤਾ ਥਾ। ਸ਼ੁੱਧ ਦਾ ਸਾਡਾ ਜਿਹੜਾ ਸਿੰਬੋਲਿਜ਼ਮ ਹੈ ਉਹ ਅਨਾਰ ਦਾ ਦਰਖਤ ਹੈ। ਅੱਛਾ ਜੀ ਕਹਿੰਦੇ ਨੇ ਲਾਲ ਅਨਾਰ ਤੇ ਸਫੈਦ ਅਨਾਰ ਦਾ ਪੈਵੰਦ ਨਹੀਂ ਕਰਦੇ, ਜੀ ਜੀ ਅਨਾਰ ਸੜ ਜਾਂਦਾ। ਜੀ ਜੀ ਬਿਲਕੁਲ ਉਹ ਸ਼ੁੱਧ ਹੋਣ ਦਾ ਹਾਂਜੀ ਉਹਦਾ ਸਿੰਬੋਲਿਜ਼ਮ ਹੈ। ਜੀ ਮਹਿਰਗੜ੍ਹ ਸਿਵਲਾਈਜੇਸ਼ਨ 7000 ਸਾਲ ਪੁਰਾਣੀ ਮਿੱਟੀ ਦੇ ਇਹ ਗੁੱਡੀਆਂ ਨੇ। ਅੱਛਾ ਇਹ ਜਿਹੜੀਆਂ ਗੁੱਡੀਆਂ ਇਹ ਕਿਸੇ ਆਦਮੀ ਨੂੰ ਦੇਖ ਕੇ ਬਣਾਈਆਂ ਗਈਆਂ ਕਿ ਇਹ ਔਰਤਾਂ ਵਾਸਤੇ, ਬੱਚੀਆਂ ਵਾਸਤੇ। ਅੱਛਾ ਬੱਚੀਆਂ ਵਾਸਤੇ ਠੀਕ ਹੈ। ਮਹਿਰਗੜ੍ਹ ਸਿਵਲਾਈਜੇਸ਼ਨ ਸਾਡੇ ਪਾਕਿਸਤਾਨ ਵਿੱਚ ਬਲੋਚਿਸਤਾਨ ਵਿੱਚ ਮਿਲੀ ਹੈ, ਜੀ ਜੀ ਜਿਹੜੀ 7500 ਸਾਲ ਪੁਰਾਣੀ ਹੈ। 7000 ਸਾਲ ਜੀ ਪਲੇਟਾਂ ਨੇ, ਜੀ ਇਹ ਸੈਲੇਡੋਨਸ ਕਹਿਲਾਉਂਦੀਆਂ ਨੇ। ਜੀ ਇਹ ਸਾਰਾ ਸੈਲੇਡੋਨ ਦਾ ਸੈਕਸ਼ਨ ਹੈ। ਜੀ ਇਹ ਜਿਹੜੀ ਪਲੇਟ ਹੈ, ਜੇ ਇਹਦੇ ਜ਼ਹਿਰ ਵਾਲਾ ਖਾਣਾ ਪਾਇਆ ਜਾਏ ਆਪਣਾ ਰੰਗ ਬਦਲ ਲੈਂਦੀ ਹੈ। ਅੱਛਾ ਮਹਾਰਾਜਾ ਦਾ ਖਾਣਾ ਪੱਕਦਾ ਸੀ, ਇਸ ਪਲੇਟ 'ਚ ਜਾਂਦਾ ਸੀ। ਜੀ ਜੀ ਚੈੱਕ ਕਰਦੇ ਸਨ ਕਿ ਕੋਈ ਕਿਸੇ ਨੇ ਜ਼ਹਿਰ ਤਾਂ ਨਹੀਂ ਮਿਲਾਤਾ। ਇਸ ਤੋਂ ਟੈਸਟ ਹੋ ਕੇ ਫਿਰ ਆਪ ਚੱਕਦੇ ਸਨ। ਫਿਰ ਉਸ ਤੋਂ ਬਾਅਦ ਫਕੀਰ ਸਾਹਿਬ ਚੱਕਦੇ ਸਨ, ਉਸ ਤੋਂ ਬਾਅਦ ਉਹ ਸੀਲ ਹੁੰਦਾ ਸੀ। ਇਸੇ ਤਰ੍ਹਾਂ ਇਹ ਪਲੇਟ ਹੈ, ਜੇ ਜ਼ਹਿਰ ਵਾਲਾ ਖਾਣਾ ਇਹਦੇ 'ਚ ਪਾਇਆ ਜਾਏ ਇਹ ਆਪਣਾ ਰੰਗ ਬਦਲ ਲੈਂਦੀ ਹੈ। ਜੀ ਜੀ ਜੇ ਜ਼ਹਿਰ ਵਾਲਾ ਖਾਣਾ ਇਹਦੇ ਵਿੱਚ ਪਾਇਆ ਜਾਏ ਇਹ ਕ੍ਰੈਕਸ ਡਿਵੈਲਪ ਹੋ ਜਾਂਦੇ ਨੇ। ਅੱਛਾ ਅੱਛਾ ਅभी ਦੇਖੋ ਇਹ ਕਾਰੀਗਰੀ ਤੇ ਅੱਜ ਨਹੀਂ ਮੌਜੂਦ ਕਿ ਅੱਜ ਸਾਨੂੰ ਪਤਾ ਲੱਗ ਸਕੇ ਕਿਹੜੀ ਚੀਜ਼ ਜ਼ਹਿਰ ਹੈ, ਪਰ ਉਸ ਸਮੇਂ ਉਹਨਾਂ ਨੇ ਇੰਨਾ ਸ਼ਾਨਦਾਰ ਬਣਾਇਆ ਹੋਇਆ ਕਿ ਪਤਾ ਲੱਗ ਸਕੇ। ਆਖਰ ਜ਼ਾਹਰੀ ਗੱਲ ਜਿਹੜਾ ਐਡਾ ਵੱਡਾ ਮਹਾਰਾਜਾ ਹੋਵੇ ਤੇ ਉਹ ਆਪਣੀ ਪ੍ਰੋਟੈਕਸ਼ਨ ਲਈ ਇੰਨੀਆਂ ਚੀਜ਼ਾਂ ਤੇ ਕਰੂਗਾ। ਇਹ ਸਾਡੀ ਲਾਇਬ੍ਰੇਰੀ ਹੈ ਜੀ। ਅੱਛਾ ਜੀ ਸਰ ਇਹ ਤੁਸੀਂ ਚਾਬੀਆਂ ਦਾ ਇੰਨਾ ਸੋਹਣਾ ਗੁੱਛਾ ਕਿਸ ਲਈ ਕੱਢਿਆ? ਕੋਈ ਨਾਯਾਬ ਚੀਜ਼ ਦਿਖਾਉਣ ਲੱਗੇ ਹੋ? ਮੈਂ ਤੁਹਾਨੂੰ ਖਜ਼ਾਨੇ ਕੁਝ ਦਿਖਾਉਣ ਲੱਗਿਆ। ਅੱਛਾ ਖਜ਼ਾਨੇ। ਜੀ ਅੱਛਾ ਉਹ ਜਿਵੇਂ ਕਹਿੰਦੇ ਨਾ ਖਜ਼ਾਨਿਆਂ ਨੂੰ ਅੰਦਰ ਤਾਲਿਆਂ ਦੇ ਵਿੱਚ ਰੱਖਿਆ ਜਾਂਦਾ ਹੈ। ਅੱਛਾ ਮੈਨੂੰ ਤਾਂ ਪਤਾ ਨਹੀਂ ਇੱਥੇ ਲੋਕ ਵੀ ਹੋਏਗਾ। ਬਿਲਕੁਲ ਬਿਲਕੁਲ ਕੀ ਬਾਤ। ਸਭ ਤੋਂ ਪਹਿਲੇ ਤੁਸੀਂ ਇਹ ਦੇਖੋ, ਇਹ ਮਹਾਰਾਜਾ ਰਣਜੀਤ ਸਿੰਘ ਦੀ ਕਮਰਕਸ ਹੈ। ਅੱਛਾ ਅੱਛਾ ਕਮਰਕਸ। ਇਹ ਮਹਾਰਾਜ ਦਾ ਇਹ ਗਾਤਰਾ ਜੀ, ਕਿਰਪਾਨ ਦਾ, ਤਲਵਾਰ ਦਾ। ਅੱਛਾ ਤਲਵਾਰ ਦਾ ਜੀ ਜੀ।
ਇਹਦੇ ਵਿੱਚ ਤੁਹਾਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਪੇਂਟਿੰਗ ਦਿਖਾਵਾਂ ਜੀ ਜੀ ਫਕੀਰ ਖਾਨੇ 'ਚ। ਜੇ ਇਹ ਵੇਖੋਗੇ ਥੋੜਾ ਜਿਹਾ ਗੌਰ ਨਾਲ, ਕਲੀਅਰ ਤਾਂ ਨਹੀਂ ਆ ਰਿਹਾ? ਜੀ ਜੀ ਕਲੀਅਰ ਨਜ਼ਰ ਆ ਰਿਹਾ ਸ਼ਾਹਜਹਾਂ ਤੇ ਮੁਮਤਾਜ਼ ਮਹਿਲ ਜ਼ਮਾਨਾ ਦਰਬਾਰ ਹੈ ਜੀ। ਤੇ ਹਰ ਚੀਜ਼ ਦੀ ਡੈਪਥ ਜਾ ਰਹੀ ਹੈ, 3 ਡਾਇਮੈਂਸ਼ਨਲ ਇਫੈਕਟ ਸ਼ਾਹਜਹਾਂ ਦੇ ਦੌਰ ਦੀ ਪੇਂਟਿੰਗ।